ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਾਂਗਰਸ ਤੋਂ। ਕਾਂਗਰਸ ਦੇ ਇੱਕ ਐਮਸੀ ਨੂੰ ਕਹਿੰਦੇ ਆਪ ਤੇ ਭਾਜਪਾ ਵਾਲੇ ਰੱਸਾ ਕੱਸੀ ਵਾਂਗ ਖਿੱਚਦੇ ਰਹੇ ਤੇ ਕੱਲ ਹੀ ਉਹਨਾਂ ਨੇ ਮੇਰਾ ਖਿਆਲ ਫੈਸਲਾ ਕੀਤਾ ਸੀ, ਆਪਾਂ ਖਬਰ ਵੀ ਕੀਤੀ ਸੀ ਕਿ ਲੜ ਕੇ ਗੱਠਜੋੜ ਦੇ ਵਿੱਚ ਚੋਣ ਲੜਨਗੇ ਜਾਂ ਮੇਅਰ ਦੀ ਚੋਣ ਕਰਨਗੇ। ਬਿਲਕੁਲ ਪ੍ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਇਆ, ਉਹਨੂੰ ਲੈ ਕੇ ਅਚੇਚੇ ਤੌਰ ਤੇ ਰਾਜ ਸਭਾ ਦੇ ਮੈਂਬਰ ਇਹਨਾਂ ਦੇ ਰਾਘਵ ਚੱਡਾ ਜੀ ਕਹਿ ਰਹੇ ਸੀਗੇ ਕਿ ਇਹ ਜੀ ਲੋਕ ਸਭਾ ਦਾ ਰਾਹ ਖੋਲੂਗਾ, ਇਹ ਪੂਰੇ ਦੇਸ਼ 'ਚ ਸੁਣਿਆ ਜਾਊਗਾ ਕਿ ਦੇਖੋ ਜੇ ਮਿਲ ਕੇ ਲੜੇ ਤਾਂ ਅਸੀਂ ਕਿਵੇਂ ਜਿੱਤੇ। ਇਸ ਲਈ ਕਹਿੰਦੇ ਜੀ ਭਾਜਪਾ ਦੀ ਹਾਰ ਦੀ ਇਬਾਰਤ ਇੱਥੋਂ ਲਿਖਣੀ ਆ। ਠੀਕ ਹੈ ਜੀ। ਸੋ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਲੋਕ ਸਭਾ ਦਾ ਸਮਝੌਤੇ ਦਾ ਟ੍ਰੇਲਰ ਹੈ, ਸੋ ਉਸ ਗੱਲ ਦੇ ਉੱਤੇ ਰਾਘਵ ਚੱਡਾ ਹੋਰੀ ਇਹ ਕਹਿੰਦੇ ਨਜ਼ਰ ਆਏ ਕਿ ਬਿਲਕੁਲ ਜੀ ਇਹ ਗੱਠਜੋੜ ਸਾਡਾ ਹੁਣ ਇੱਥੋਂ ਸ਼ੁਰੂਆਤ ਹੋ ਗਈ ਹੈ, ਇੰਡੀਆ ਬਣਾ ਭਾਜਪਾ ਦੀ ਤੇ ਇੱਥੋਂ ਇੰਡੀਆ ਜਿੱਤਣਾ ਸ਼ੁਰੂ ਹੋਊਗਾ। ਇਸ ਲਈ ਇਸ ਨੂੰ ਕੱਲੀ ਮੇਅਰ ਦੀ ਚੋਣ ਨਾ ਦੇਖੀ ਜਾਵੇ ਤੇ ਭਾਜਪਾ ਵੀ ਇਸ ਨੂੰ ਮੇਅਰ ਦੀ ਚੋਣ ਨਹੀਂ ਦੇਖ ਰਹੀ। ਭਾਜਪਾ ਵੀ ਇਸ ਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਐਮਪੀ ਦੀ ਜਾਂ ਦੇਸ਼ 'ਚ ਆਪਣੀ ਹੋਂਦ ਦੀ ਚੋਣ ਦੇਖ ਰਹੀ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਬੇਸ਼ੱਕ ਇੰਡੀਆ ਗੱਠਜੋੜ ਦੇ ਤਹਿਤ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਹੋ ਗਿਆ ਪ੍ਰਵੀਨ ਜੀ, 13-7 ਮਿਲਾ ਕੇ ਉਹ 20 ਕਾਗਜ਼ਾਂ ਦੇ ਉੱਤੇ ਸਿੱਧੇ ਜਿੱਤੇ ਨਜ਼ਰ ਆ ਰਹੇ ਨੇ ਤੇ ਭਾਜਪਾ ਕੋਲ ਐਮਪੀ ਦੀ ਵੋਟ ਹੋਣ ਦੇ ਨਾਲ ਨਾਲ ਵੀ 15 ਵੋਟਾਂ ਨੇ। ਇਸ ਲਈ 20 ਤੇ 15 'ਚ 5 ਵੋਟਾਂ ਦਾ ਫਰਕ ਹੈ, ਉਹਨਾਂ ਲਈ ਮੁਸ਼ਕਲ ਨਜ਼ਰ ਆ ਰਿਹਾ। ਪਰ ਭਾਜਪਾ ਟਿਕ ਕੇ ਨਹੀਂ ਬੈਠੂਗੀ। ਭਾਜਪਾ ਇਹਦੇ ਲਈ ਕੋਈ ਵੀ ਦਾਅਪੇਚ ਆਪਾਂ ਕਰਨੀ ਸੀ ਕਿ 2 ਵੋਟਾਂ ਇੱਧਰ ਤੋੜ ਲੀਆਂ, 2 ਇੱਧਰ ਲੈ ਗਏ ਜਾਂ 2 ਰੱਦ ਹੋ ਗਈਆਂ, ਇਹ ਕਵਾਇਦ ਕੁਝ ਵੀ ਹੋ ਸਕਦੀ ਆ। ਹੁਣ ਡਰਾਮਾ ਇੱਥੋਂ ਸ਼ੁਰੂ ਹੁੰਦਾ ਕਿ ਡੀਸੀ ਸਾਹਿਬ ਨੇ ਇਸ ਮੇਅਰ ਦੀ ਚੋਣ ਦੇ ਲਈ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਲਾਇਆ, ਪ੍ਰੈਜ਼ਾਈਡਿੰਗ ਅਫਸਰ ਭਾਜਪਾ ਦੀ ਘੱਟ ਗਿਣਤੀ ਦਾ ਮੋਰਚੇ ਦਾ ਸਕੱਤਰ ਹੈ ਜੀ। ਓ ਅੱਛਾ। ਇਹ ਵਿਅਕਤੀ ਅਨਿਲ ਮਸੀਹ, ਜਿਹੜਾ ਮਤਲਬ ਇੱਕ ਰਾਜ ਸਭਾ ਦੀ ਜਿਵੇਂ ਆਪਾਂ ਮੈਂਬਰ ਭੇਜਦੇ, ਹਾਂਜੀ ਉਵੇਂ ਇੱਥੇ ਕੁਝ ਐਮਸੀ ਉਵੇਂ ਨੋਮੀਨੇਟਡ ਹੁੰਦੇ ਨੇ, ਹਨਾ। ਉਹ ਉਹਨਾਂ ਚੋਂ ਐਮਸੀ ਹੁੰਦਾ ਜਿਹੜਾ ਜਿੱਤ ਕੇ ਨਹੀਂ ਆਉਂਦੇ, ਉਵੇਂ ਨੋਮੀਨੇਟਡ ਐਮਸੀ ਹੁੰਦੇ ਨੇ। ਇਹ ਉਹ ਵਿਅਕਤੀ ਸੀਗਾ ਤੇ ਉਸ ਨੂੰ ਹੁਣ ਪ੍ਰੈਜ਼ਾਈਡਿੰਗ ਅਫਸਰ ਲਾਇਆ ਜੀ, ਅਨਿਲ ਮਸੀਹ ਨੂੰ। ਪਰ ਅਨਿਲ ਮਸੀਹ ਨੂੰ ਜਦੋਂ ਮਤਲਬ ਕਿ ਉਹ ਬਣਿਆ ਸੀਗਾ ਹਨਾ ਇਸ ਤਰ੍ਹਾਂ ਐਮਸੀ ਕਿ ਹਾਂ ਜੀ ਨੋਮੀਨੇਟ ਕਰਕੇ, ਤਦ ਵੀ ਉਹ ਘੱਟ ਗਿਣਤੀ ਮੋਰਚੇ ਦਾ ਸਕੱਤਰ ਸੀਗਾ ਤੇ ਜਦੋਂ ਉਹਨੂੰ ਪ੍ਰੈਜ਼ਾਈਡਿੰਗ ਅਫਸਰ ਲਾਇਆ ਤਦ ਵੀ ਉਹ ਸੀਗਾ। ਸੋ ਇੱਥੋਂ ਭਾਜਪਾ ਦੀ ਖੇਡ ਤਾਂ ਇੱਥੋਂ ਸ਼ੁਰੂ ਹੁੰਦੀ ਆ। ਪਰ ਜਦੋਂ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਈ ਤੇ ਉਧਰ ਗੱਠਜੋੜ ਵਾਲੀ ਕਵਾਇਦ ਚੱਲੀ ਤਾਂ ਭਾਜਪਾ ਨੇ 10 ਜਨਵਰੀ ਨੂੰ ਆਮ ਆਦਮੀ ਪਾਰਟੀ ਦਾ ਇੱਕ ਐਮਸੀ ਲਖਵੀਰ ਸਿੰਘ ਬਿੱਲੂ ਨੂੰ ਤੋੜਿਆ ਤੇ ਆਪਣੇ ਨਾਲ ਰਲਾ ਲਿਆ ਜੀ। ਤੇ 13 ਜਨਵਰੀ ਨੂੰ ਆਮ ਆਦਮੀ ਪਾਰਟੀ ਨੇ ਭਾਜਪਾ ਦਾ ਇੱਕ ਤੋੜ ਲਿਆ ਤੇ ਗਿਣਤੀ ਫੇਰ ਉੱਥੇ ਹੀ ਆ ਗਈ। ਠੀਕ ਹੈ। ਉਸ ਤੋਂ ਬਾਅਦ ਸਾਰਾ ਖੇਡ ਆ ਕੇ ਫਸ ਗਿਆ ਵੋਟਾਂ ਪੈਣ ਤੇ। ਪਰ ਕਾਂਗਰਸ ਦੇ ਆਪ ਚ ਸਮਝੌਤਾ ਹੋਇਆ ਪ੍ਰਵੀਨ ਜੀ ਕਿ ਆਪਾਂ ਭਾਈ ਮੇਅਰ ਲੜਾਂਗੇ ਆਮ ਆਦਮੀ ਪਾਰਟੀ ਦਾ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲੜਾਂਗੇ ਕਾਂਗਰਸ ਦਾ। ਠੀਕ ਹੈ। ਹੁਣ ਉਹਦੇ ਤਹਿਤ ਕਾਂਗਰਸ ਦੇ ਮੇਅਰ ਵਾਲੇ ਕੈਂਡੀਡੇਟ ਨੇ ਕਾਗਜ਼ ਵਾਪਸ ਲੈਣੇ ਸੀ, ਆਮ ਆਦਮੀ ਪਾਰਟੀ ਦੇ ਸੀਨੀਅਰ ਮੇਅਰ ਔਰ ਡਿਪਟੀ ਮੇਅਰ ਵਾਲੇ ਨੇ ਕਾਗਜ਼ ਵਾਪਸ ਲੈਣੇ ਸੀ। ਹੁਣ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਆਏ ਸਰਕਾਰੀ ਗੱਡੀਆਂ 'ਚ ਕਾਗਜ਼ ਵਾਪਸ ਲੈਣ, ਇਹਨਾਂ ਵਾਲੇ ਸ਼ਿਮਲੇ ਤੋਂ ਉਤਰੇ ਆਏ, ਸਮਝੌਤਾ ਹੋ ਚੁੱਕਿਆ ਸੀ ਹੁਣ, ਹੈ ਨਾ। ਸੋ ਜਦੋਂ ਕਾਗਜ਼ ਵਾਪਸ ਲੈਣ ਆਏ, ਕਾਗਜ਼ੀ ਵਾਪਸੀ ਦੀ ਕਾਰਵਾਈ ਸਾਰਾ ਕੁਝ ਪੂਰੀ ਹੋ ਗਈ। ਜਿਹੜਾ
ਨਗਰ ਨਿਗਮ ਦਾ ਸੈਕਟਰੀ ਸੀਗਾ, ਸੈਕਟਰੀ ਗੁਰਿੰਦਰ ਸਿੰਘ ਸੋਢੀ, ਉਹ ਉਸ ਦਿਨ ਦਫ਼ਤਰ 'ਚ ਨਹੀਂ ਸੀਗਾ। ਠੀਕ ਹੈ। ਤੇ ਉਹਦੇ ਨਾ ਹੋਣ ਦੇ ਕਾਰਨ ਇਹਨਾਂ ਕੈਂਡੀਡੇਟਾਂ ਨੇ ਆਪਣੇ ਕਾਗਜ਼ ਵਾਪਸ ਲੈਣ ਵਾਲੀਆਂ ਚਿੱਠੀਆਂ ਕਿਹਾ ਜੀ ਸਾਡਾ ਵਾਪਸੀ ਵਾਲਾ ਫੜੋ ਜੀ, ਅਸੀਂ ਨਾਮ ਵਾਪਸ ਲੈਨੇ ਆ, ਉਹ ਉਹਦੇ ਸੋਢੀ ਦੇ ਜਿਹੜਾ ਸੈਕਟਰੀ ਸੀ ਨਗਰ ਨਿਗਮ ਦਾ, ਉਹਦੇ ਪੀਏ ਨੂੰ ਫੜਾਤੀਆਂ। ਤੇ ਜੀ ਭਾਜਪਾ ਕਹਿੰਦੀ ਜੀ, ਇਹਨਾਂ ਦਾ ਪ੍ਰੈਜ਼ਾਈਡਿੰਗ ਅਫਸਰ ਕਹਿੰਦਾ ਜੀ, ਇਹ ਸਾਰੇ ਕਹਿੰਦੇ ਜੀ ਇਹ ਨਿਯਮਾਂ ਦੇ ਉਲਟ ਹੈ ਜੀ, ਇਹ ਤਾਂ ਤੁਹਾਡੇ ਦਾਖਲ ਹੀ ਨਹੀਂ ਹੋਇਆ ਜੀ, ਕਾਗਜ਼ ਵਾਪਸੀ ਵਾਲਾ ਤੁਹਾਡਾ ਨਾਮ ਹੀ ਨਹੀਂ ਦਰਜ, ਤੁਸੀਂ ਤਾਂ ਕੈਂਡੀਡੇਟ ਹੋ ਜੇ ਵੀ। ਤੇ ਇਸ ਲਈ ਜੀ ਇਹ ਆਮ ਆਦਮੀ ਪਾਰਟੀ ਔਰ ਕਾਂਗਰਸੀ ਕੈਂਡੀਡੇਟਾਂ ਨੇ ਜਾਂ ਇਹਨਾਂ ਦੇ ਲੀਡਰਾਂ ਨੇ ਸੋਢੀ ਨਾਲ ਰਾਬਤਾ ਕੀਤਾ ਕਿ ਭਾਈ ਤੇਰੀ ਹਾਜ਼ਰੀ 'ਚ ਅਸੀਂ ਵਾਪਸ ਲੈਣਾ ਨਾਮ, ਕਿ ਕੱਲ ਨੂੰ ਕੋਈ ਪੰਗਾ ਨਾ ਪਵੇ ਕੋਈ। ਤੇ ਸੋਢੀ ਨਾਲ ਲੰਘੇ ਕੱਲ ਸ਼ਾਮ ਦੇ 3 ਵਜੇ ਦਾ ਟਾਈਮ ਤੈਅ ਹੋ ਗਿਆ ਪ੍ਰਵੀਨ ਜੀ। ਠੀਕ ਹੈ ਜੀ। ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਤੇ ਕਾਂਗਰਸ ਵਾਲਾ ਜਿਹੜਾ ਮੇਅਰ ਦਾ ਕੈਂਡੀਡੇਟ ਸੀ, ਉਹਨੇ ਨਾਮ ਵਾਪਸ ਲੈਣਾ ਸੀ। ਉਹ ਜਦੋਂ ਪਹੁੰਚਿਆ ਤੇ ਤਦ ਤੱਕ ਇਹ ਰੋਪੜ ਇਕੱਠੇ ਕਰ ਦਿੱਤੇ ਗਏ ਸੀ। ਜਦੋਂ ਪਹਿਲੇ ਦਿਨ ਕਾਗਜ਼ ਵਾਪਸ ਲਏ ਨਾ, ਹਾਂਜੀ, ਜਦੋਂ ਕਹਿੰਦੇ ਨੇ ਪੀਏ ਨੂੰ ਫੜਾਤੇ, ਉਸ ਤੋਂ ਬਾਅਦ ਫਿਰ ਸ਼ਿਮਲੇ ਨੂੰ ਨਹੀਂ ਭੇਜੇ ਕਾਂਗਰਸੀ, ਕਿ ਹੁਣ ਤਾਂ ਗੱਠਜੋੜ ਹੋ ਗਿਆ, ਰੋਪੜ ਭੇਜ ਦਿੱਤੇ। ਆਪ ਵਾਲੇ ਰਹਿਣੇ ਉੱਥੇ, ਤੁਸੀਂ ਰੋ ਇਕੱਠੇ ਹੀ ਹੁਣ ਤਾਂ ਆਪਾਂ ਜੀ, ਪੰਜਾਬ ਸਰਕਾਰ ਦੀ ਸੇਵਾ ਚਲਾਤੀ ਫਿਰ ਉਹਨਾਂ ਦੀ ਵੀ। ਤੇ ਇੱਧਰ ਜਦੋਂ ਹੁਣ ਸੋਢੀ ਨਾਲ ਟਾਈਮ ਤੈਅ ਹੋ ਗਿਆ ਕਿ ਭਾਈ ਆਪਾਂ ਮੰਗਲਵਾਰ ਦੇ 3 ਵਜੇ ਕਾਗਜ਼ ਵਾਪਸ ਲੈਣੇ ਆ, ਤੇ ਕਾਫਲਾ ਅਮਲਾ ਫਲਾ ਪਹੁੰਚਿਆ ਵਾਪਸ ਲੈਣ ਲਈ, ਤਦ ਤੱਕ ਜੀ ਰੋਲਾ ਇਹ ਪੈ ਗਿਆ ਕਿ ਜੀ ਕਿ ਸੋਢੀ ਸਾਹਿਬ ਆਏ ਨਹੀਂ ਜੀ, ਡੀਕੀ ਜਾਓ ਜੀ। 4:30 ਵਜੇ, 4 ਵਜੇ ਤੋਂ ਬਾਅਦ ਸੋਢੀ ਸਾਹਿਬ ਆਏ। ਕੈਂਡੀਡੇਟ ਨੇ ਆਪਣੇ ਨਾਮ ਵਾਪਸੀ ਦੇ ਜਦੋਂ ਲੈਟਰ ਪ੍ਰਕਿਰਿਆ ਸ਼ੁਰੂ ਹੋਈ ਤੇ ਦੀ ਉੱਥੇ ਖਿੱਚ ਤੋਂ ਸ਼ੁਰੂ ਹੋ ਗਈ। ਇਸ ਕੈਂਡੀਡੇਟ ਦਾ ਜਿਹੜਾ ਕਾਂਗਰਸ ਵੱਲੋਂ ਮੇਅਰ ਦਾ ਕੈਂਡੀਡੇਟ ਸੀ ਬੰਟੀ, ਉਹਦਾ ਬਾਪੂ ਭਾਜਪਾਈਆਂ ਨਾਲ ਪਹੁੰਚ ਗਿਆ ਕਿ ਇਹ ਮੁੰਡਾ ਤਾਂ ਜੀ ਮੇਰਾ ਅਗਵਾ ਕੀਤਾ ਹੋਇਆ ਕਾਂਗਰਸ ਦੇ ਆਪ ਵਾਲਿਆਂ ਨੇ। ਭਾਜਪਾ ਦਾ ਐਮਸੀ ਜਿਹੜਾ ਆਪ 'ਚ ਸ਼ਾਮਲ ਹੋਇਆ, ਉਹਦਾ ਮੁੰਡਾ 37 ਥਾਣੇ ਪਹੁੰਚ ਗਿਆ ਸੀ ਕਿ ਮੇਰਾ ਪਾਪਾ ਅਗਵਾ ਕਰ ਲਿਆ ਜੀ। ਠੀਕ ਹੈ ਜੀ। ਆਮ ਆਦਮੀ ਪਾਰਟੀ ਨੇ ਜੀ ਉਸੇ ਤਰ੍ਹਾਂ ਹੁਣ ਇਹ ਕਾਂਗਰਸ ਦਾ ਐਮਸੀ ਪਹੁੰਚ ਗਿਆ, ਐਮਸੀ ਦਾ ਪਿਓ ਪਹੁੰਚ ਗਿਆ ਕਿ ਮੇਰਾ ਪੁੱਤ ਅਗਵਾ ਕੀਤਾ ਹੋਇਆ ਜੀ ਕਾਂਗਰਸੀਆਂ ਨੇ। ਅੱਛਾ। ਭਾਜਪਾਈਆਂ ਨੂੰ ਨਾਲ ਲੈ ਕੇ ਪਹੁੰਚ ਗਿਆ ਤੇ ਉੱਥੇ ਜੀ ਕਹਿੰਦੇ ਕਿ ਖਿੱਚ ਤੂਏ ਸ਼ੁਰੂ ਹੋ ਗਈ। ਭਾਜਪਾਈ ਉਹਨੂੰ ਆਪਣੇ ਕੰਨੀ ਖਿੱਚਣ ਲੱਗ ਗਏ, ਬੰਟੀ ਨੂੰ, ਐਮਸੀ ਨੂੰ। ਤੇ ਉਹਦਾ ਪਿਓ ਰੌਲਾ ਪਾਈ ਗਿਆ ਕਿ ਤੂੰ ਕਾਗਜ਼ ਵਾਪਸ ਨਾ ਲੈ ਓਏ, ਤੈਨੂੰ ਭਾਜਪਾ ਮੇਅਰ ਦਾ ਕੈਂਡੀਡੇਟ ਬਣਾਊਗੀ। ਠੀਕ ਹੈ। ਇਹ ਸਥਿਤੀ ਬਣ ਗਈ। ਤੇ ਇੱਧਰ ਹੁਣ ਕਹਿੰਦੇ ਜੀ ਐਮਐਲਏ ਸਾਹਿਬ ਆਏ ਹੋਏ ਸੀ ਉੱਥੇ ਮੌਕੇ ਤੇ, ਲਾਲਪੁਰਾ ਔਰ ਜਿਹੜੇ ਐਮਐਲਏ ਨੇ, ਉਹ ਐਮਐਲਏ ਨਾਲ ਕਹਿੰਦੇ ਜੀ ਪੁਲਿਸ ਆਈ ਹੈ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਪੁਲਿਸ ਤਾਂ ਇਹਨਾਂ ਨੂੰ ਵੀ ਦਿੱਤੀ ਹੋਈ ਸੀ। ਤੇ ਉੱਥੇ ਰੌਲਾ ਪੈ ਗਿਆ ਜੀ ਕਿ ਪੰਜਾਬ ਪੁਲਿਸ ਨੂੰ ਚੱਕਣ ਆ ਗਈ ਜੀ ਜ਼ਬਰਦਸਤੀ ਲੈ ਕੇ ਜਾਊ। ਭਾਜਪਾਈ ਨੇ ਇਹਨੂੰ ਏਦਾਂ ਮਾਹੌਲ ਬਣਾਇਆ ਤੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਬੁਲਾ ਲਈ। ਅੱਛਾ। ਚੰਡੀਗੜ੍ਹ ਪੁਲਿਸ ਕਿਹਦੀ ਹੈ ਜਨਾਬ, ਸਭ ਨੂੰ ਪਤਾ। ਬਿਲਕੁਲ, ਦੱਸਣ ਦੀ ਲੋੜ ਥੋੜੋ ਆ। ਪ੍ਰੈਜ਼ਾਈਡਿੰਗ ਅਫਸਰ ਭਾਜਪਾ ਨੇ ਆਪਣਾ ਲਾਇਆ, ਪੁਲਿਸ ਵੀ ਭਾਜਪਾ ਦੀ ਆ ਜੀ। ਬੰਟੀ ਕਹੇ ਮੈਂ ਪਵਨ ਬਾਂਸਲ ਅੰਕਲ ਦੇ ਘਰ ਜਾਣਾ, ਤੇ ਪੁਲਿਸ ਕਹੇ ਕਿ ਨਾ ਤੂੰ ਸਾਡੇ ਨਾਲ ਜਾਣਾ। ਇਹ ਡਰਾਮਾ 4 ਵਜੇ ਦਾ ਸ਼ੁਰੂ ਹੋਇਆ, 8:30 ਵਜੇ ਤੱਕ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਚੱਲੀ ਗਿਆ। ਬੰਟੀ ਨੂੰ ਕਾਂਗਰਸੀ ਤੇ ਆਪ ਵਾਲੇ ਆਪਣੇ ਕੰਨੀ ਖਿੱਚ ਰਹੇ ਸੀ, ਭਾਜਪਾਈ ਆਪਣੇ ਕੰਨੀ ਖਿੱਚ ਰਹੇ ਸੀ। ਠੀਕ ਹੈ ਜੀ। ਬਾਪੂ ਕਹੀ ਗਿਆ ਕਿ ਨਹੀਂ ਜੀ ਮੇਰਾ ਮੁੰਡਾ ਤਾਂ ਭਾਜਪਾ ਵੱਲੋਂ ਕੈਂਡੀਡੇਟ ਹੋਊਗਾ ਜੀ, ਇਹਨੂੰ ਤਾਂ ਭਾਜਪਾ ਮੇਅਰ ਬਣਾਉਣਾ ਚਾਹੁੰਦੀ ਹੈ ਜੀ, ਅਗਵਾ ਕੀਤਾ ਹੋਇਆ ਕਾਂਗਰਸੀਆਂ ਨੇ ਤੇ ਆਪ ਵਾਲਿਆਂ ਨੇ ਜੀ। ਆਪ ਵਾਲੇ ਜੀ ਪੰਜਾਬ ਪੁਲਿਸ ਦੇ ਸਾਰੇ ਚੱਕਣ ਆਏ ਨੇ ਮੇਰੇ ਮੁੰਡੇ ਨੂੰ। ਓ ਅੱਛਾ। ਤੇ ਆਖਰ ਜੀ ਪੁਲਿਸ ਨੇ ਜੀ ਚਲੋ ਖਿੱਚਤੂ ਹੋਈ, ਕਰ ਕਰਾ ਕੇ ਪਰੇ ਕਰਕੇ ਉਹਨਾਂ ਨੂੰ ਅੰਦਰ ਬਿਠਾ ਲਿਆ। ਸਾਰੇ ਬੜੇ ਲੀਡਰ ਭਾਜਪਾ ਦੇ, ਕਾਂਗਰਸ ਦੇ ਚਿਹਰੇ ਮੋਹਰੇ, ਆਪ ਵਾਲੇ ਲੀਡਰ ਉੱਥੇ ਇੰਚਾਰਜ ਸਾਰੇ, ਆਲੂ ਵਾਲੀ ਔਰੀ ਸਭ ਉੱਥੇ ਖੜੇ। ਉਹਦੇ ਸਾਹਮਣੇ 2 ਐਸਐਸਪੀ ਆ ਗਏ ਉੱਥੇ, ਤੇ ਉਹਨਾਂ ਨੇ ਆ ਕੇ ਪੁੱਛਿਆ ਫਿਰ ਕਿ ਭਾਈ ਦੱਸ ਬੰਟੀ ਸਿਆਂ ਤੂੰ ਕਿਹੜੀ ਪਾਰਟੀ ਦਾ ਬੰਦਾ ਹੈ? ਕਹਿੰਦਾ ਜੀ ਮੈਂ ਕਾਂਗਰਸੀ ਹਾਂ, ਮੈਂ ਪਵਨ ਬਾਂਸਲ ਨਾਲ। ਠੀਕ ਹੈ ਜੀ। ਤੇ ਕਹਿੰਦੇ ਕਿੱਥੇ ਜਾਣਾ? ਕਹਿੰਦਾ ਜੀ ਮੈਂ ਪਵਨ ਬਾਂਸਲ ਅੰਕਲ ਦੇ ਘਰੇ ਜਾਣਾ। ਪੁਲਿਸ ਕਹਿੰਦੀ ਨਾ ਤੈਨੂੰ ਆਪਣੇ ਘਰੇ ਛੱਡ ਕੇ ਆਵਾਂਗੇ, ਕਹਿੰਦੇ ਤੈਨੂੰ ਇੱਕ ਵਾਰ ਘਰੇ ਲਾ ਕੇ ਆਵਾਂਗੇ, ਉਸ ਤੋਂ ਬਾਅਦ ਜਿੱਥੇ ਮਰਜ਼ੀ ਚੱਲ ਜੀ। ਠੀਕ ਹੈ। ਤੇ ਫਿਰ ਪਿਓ ਵੀ ਕਹਿਣ ਲੱਗ ਗਿਆ ਨਹੀਂ ਜੀ ਮੇਰਾ ਮੁੰਡਾ ਤਾਂ ਕਾਂਗਰਸੀ ਆ ਜੀ। ਉਸ ਤੋਂ ਬਾਅਦ ਪੁਲਿਸ ਜ਼ਬਰਦਸਤੀ ਰਾਤ 8:30 ਵਜੇ ਉਸ ਕਾਂਗਰਸੀ ਐਮਸੀ ਨੂੰ ਉਹਦੇ ਘਰੇ ਛੱਡਿਆ ਜੀ। ਪਰ ਘਰੇ ਛੱਡਣ ਤੋਂ ਬਾਅਦ ਬਾਹਰ ਪਹਿਰਾ ਲਾ ਕੇ ਬੈਠ ਗਈ, ਕਿਤੇ ਕੋਈ ਹੋਰ ਨਾ ਚੱਕਣਾ ਜੇ, ਨਾ ਉਹਨੂੰ ਮਿਲਣ ਦਿੱਤਾ ਜਾ ਰਿਹਾ, ਨਾ ਕਿਤੇ ਜਾਣ ਦਿੱਤਾ ਜਾ ਰਿਹਾ। ਠੀਕ ਹੈ ਜੀ। ਰਾਤ ਕਹਿੰਦੇ ਪਵਨ ਬਾਂਸਲ ਉਹਦੇ ਘਰੇ ਉਹਨੂੰ ਮਿਲਣ ਚਲਾ ਗਿਆ। ਚੰਡੀਗੜ੍ਹ ਪੁਲਿਸ ਨੇ ਪਵਨ ਬਾਂਸਲ ਨੂੰ ਉਹਨੂੰ ਮਿਲਣ ਨਹੀਂ ਦਿੱਤਾ, ਅੰਦਰ ਨਹੀਂ ਜਾਣ ਦਿੱਤਾ।
ਤੇ ਉਹਨੇ ਅੰਦਰੋਂ ਇੱਕ ਵੀਡੀਓ ਬਣਾ ਕੇ ਪਾਈ ਆ ਹੁਣ, ਹੂੰ ਮੈਂ ਕਿਸੇ ਦਬਾਅ ਹੇਠ ਨਹੀਂ, ਮੈਂ ਕਿਸੇ ਨਾਲ ਨਹੀਂ, ਮੈਂ ਆਪਣੀ ਪਾਰਟੀ ਦੇ ਨਾਲ ਆ, ਮੈਂ ਜਿੱਥੇ ਪਾਰਟੀ ਦਾ ਜੋ ਹੁਕਮ ਆ ਉਹਦੇ ਅਨੁਸਾਰ ਚੱਲੂਗਾ। ਹੁਣ ਫਿਕਰ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਵੱਧਦਾ ਕਿ ਇਹ ਪਿਓ ਦੇ ਰਾਹੀਂ ਕੋਈ ਨਵਾਂ ਸੌਦਾ ਤਾਂ ਨਹੀਂ ਹੋ ਗਿਆ ਜੀ, ਘਰ 'ਚ ਕੋਈ ਨਵੀਂ ਖਿਚੜੀ ਤਾਂ ਨਹੀਂ ਪੱਕ ਜੂ, ਸਾਡਾ ਕਿਤੇ ਕੈਂਡੀਡੇਟ ਦੇ ਕਾਗਜ਼ ਵਾਪਸ ਮੰਨੇ ਹੀ ਨਾ ਜਾਣੇ, ਇਹਨੂੰ ਖੜਾ ਹੀ ਰੱਖ ਲੈਣ, ਇਹਦੀਆਂ ਵੋਟਾਂ ਦਾ ਕੋਈ ਇੱਧਰ ਉੱਧਰ ਨਾ ਹੋ ਜਾਵੇ, ਇਹ ਵੋਟ ਨਾ ਦੂਏ ਪਾਸੇ ਚਲੀ ਜਾਵੇ। ਸੋ ਹੁਣ ਮੈਂ ਤਾਂ ਹੀ ਕੱਲ ਕਹਿ ਰਿਹਾ ਸੀ ਕਿ ਬੇਸ਼ੱਕ ਇਹ ਕਾਗਜ਼ਾਂ ਦੇ ਉੱਤੇ ਅਜੇ ਵੀ ਆਮ ਆਦਮੀ ਪਾਰਟੀ ਜਿੱਤੂ ਨਜ਼ਰ ਆ ਰਹੀ ਆ, ਕਾਂਗਰਸ ਜਿੱਤੂ ਨਜ਼ਰ ਆ ਰਹੀ ਆ ਗੱਠਜੋੜ ਦੇ ਰੂਪ 'ਚ 13 ਤੇ 7 ਮਿਲਾ ਕੇ 20 ਜੀ, ਤੇ ਭਾਜਪਾ 15। ਪਰ ਜਿਵੇਂ ਪਿਛਲੀਆਂ ਚੋਣਾਂ 'ਚ 7-8 ਸਾਲਾਂ ਤੋਂ ਲਗਾਤਾਰ ਇਹ ਮੇਅਰ ਬਣਾਉਂਦੇ ਆਏ ਨੇ ਭਾਜਪਾ ਵਾਲੇ, ਉਹਦੇ ਵਿੱਚ ਕ੍ਰਾਸਿੰਗ ਵੋਟ, ਦੂਸਰੇ ਪਾਸੇ ਦੀਆਂ ਵੋਟਾਂ ਰੱਦ ਹੋਣ ਦੀ ਕਵਾਇਦ, ਇਹ ਖੇਡ ਵੀ ਚੱਲਦਾ ਰਿਹਾ। ਇਸ ਵਾਰ ਵੀ ਇਹੋ ਜਿਹਾ ਫਾਰਮੂਲਾ ਕੋਈ ਅਪਣਾਇਆ ਜਾ ਸਕਦਾ, ਚੋਣਾਂ ਰੱਦ ਹੋਣ ਤੱਕ ਸਥਿਤੀ ਜਾ ਸਕਦੀ ਹੈ, ਕੋਈ ਖਿੱਚੋ ਤਾਣ, ਉਹ ਜਿਵੇਂ ਕਹਿੰਦੇ ਹੁੰਦੇ ਆ ਕਿ ਜਲੇਬੀਆਂ ਨੂੰ ਸਵਾਹ ਪਾ ਕੇ ਭਾਜੋ ਫਿਰ, ਹੈ ਨਾ, ਸੋ ਉਹੋ ਜਿਹਾ ਕੁਝ ਹੋ ਸਕਦਾ। ਸੋ ਇੱਥੇ ਹੁਣ ਭਾਜਪਾ ਦੇ ਮੈਂਬਰ ਨਹੀਂ ਹੈਗੇ, ਵੋਟਾਂ ਉਹ ਨਹੀਂ ਹੈਗੀਆਂ, ਉਹ ਜਿੱਤ ਵਾਲੀ ਸਥਿਤੀ 'ਚ ਨਹੀਂ ਹੈਗੀ, ਇਸ ਲਈ ਉਹ ਖੇਲ ਵਿਗਾੜਨ ਲਈ ਕਿਸੇ ਹੱਦ ਤੱਕ ਜਾ ਸਕਦੀ ਹੈ। ਤੇ ਜਿਹਦੀ ਤਸਵੀਰ ਆਏ ਕਿ ਇੱਕ MC ਨੂੰ ਰੱਸਾ ਕਸੀ ਮੰਗ 4 ਘੰਟੇ ਖਿੱਚਦੇ ਰਹੇ ਨਗਰ ਨਿਗਮ ਦੇ ਬਾਹਰ। ਲੋਕ ਜਦੋਂ ਸ਼ਰਮਾ ਜੀ ਅਖਬਾਰ ਪੜ੍ਹਨਗੇ, ਇਹਨਾਂ ਖਬਰਾਂ ਨੂੰ ਸੁਣਨਗੇ, ਵੇਖਣਗੇ, ਵਾਚਣਗੇ, ਉਹ ਕਹਿਣਗੇ ਤਾਂ ਸਹੀ ਇਹ ਫਿਰ ਇਲੈਕਸ਼ਨ ਕਰਨ ਦੀ ਲੋੜ ਹੈ, ਫਿਰ ਇਲੈਕਟਿਵ ਮੈਂਬਰ ਦੀ ਕੀ ਲੋੜ ਹੈ, ਫਿਰ ਤਾਂ ਸਿਲੈਕਟਿਵ ਕਰ ਲਓ ਨਾ, ਫਿਰ ਤਾਂ ਨੋਮੀਨੇਟ ਕਰ ਲਓ। ਜਦੋਂ ਤੁਸੀਂ ਉਸ ਢਾਂਚੇ ਦੀ ਅਹਿਮੀਅਤ ਨਹੀਂ ਰਹਿਣ ਦਿੱਤੀ, ਫਿਰ ਉਹ ਢਾਂਚਾ ਚਲਾਉਣ ਦਾ ਫਾਇਦਾ ਕੀ ਹੈ? ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਬਿਜਲੀ ਸਮਝੌਤਿਆਂ ਦੀ, ਕਹਿੰਦੇ ਫਾਈਲਾਂ ਵਿਜੀਲੈਂਸ ਲੈ ਗਈ ਚੁੱਕ ਕੇ ਜੀ। ਪ੍ਰਵੀਨ ਜੀ, ਬਿਜਲੀ ਸਮਝੌਤੇ ਪੰਜਾਬ ਦੀ ਸਿਆਸਤ 'ਚ ਵੱਡਾ ਮੁੱਦਾ ਰਹੇ ਨੇ ਜੀ। ਇਹ ਬਿਜਲੀ ਸਮਝੌਤੇ ਉਸ ਸਮੇਂ ਦੀ ਕਵਾਇਦ ਹੈ ਜਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀ ਤੇ ਸੁਖਬੀਰ ਬਾਦਲ ਕੋਲੇ ਮਹਿਕਮਾ ਸੀ, ਤੇ ਸੁਖਬੀਰ ਬਾਦਲ ਹੋਰਾਂ ਦੀ ਅਗਵਾਈ ਹੇਠ ਸਮਝੌਤੇ ਹੁੰਦੇ ਨੇ, ਪ੍ਰਾਈਵੇਟ ਥਰਮਲ ਪਲਾਂਟ ਸ਼ੁਰੂ ਹੁੰਦੇ ਨੇ, ਬਿਜਲੀ ਦੀ ਖਰੀਦੋ ਫਰੋਖਤ ਸ਼ੁਰੂ ਹੁੰਦੀ ਆ, ਤੇ ਸੁਖਬੀਰ ਬਾਦਲ ਹੋਰਾਂ ਨੇ ਦਮ ਭਰਿਆ ਕਿ ਇੰਨੀ ਬਿਜਲੀ ਪੈਦਾ ਕਰਤੀ ਕਿ ਚਾਹੇ ਪਾਕਿਸਤਾਨ ਸਾਤੋਂ ਖਰੀਦ ਲਿਆ ਕਰੇ, ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਿਆ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ, ਉਸ ਸਮੇਂ ਪੰਜਾਬ ਕੋਲ ਬਿਜਲੀ ਸਰਪਲਸ ਸੀ, ਤੱਕ ਚ ਕੱਟ ਲੱਗਣੇ ਬੰਦ ਹੋ ਗਏ ਸੀ ਜੀ ਜੀ। ਪਰ ਨਾਲ ਹੀ ਬਿਜਲੀ ਸਮਝੌਤੇ ਵਿਵਾਦਾਂ 'ਚ ਰਹੇ ਕਿ ਇੰਨੀ ਮਹਿੰਗੀ ਬਿਜਲੀ ਖਰੀਦਣ ਦਾ ਕੀ ਮਤਲਬ, ਔਰ ਇਹਨਾਂ ਸਮਝੌਤਿਆਂ ਦੇ ਵਿੱਚ ਇਹ ਮੱਦਾਂ ਸ਼ਾਮਲ ਕਰਨ ਦੀ ਕੀ ਲੋੜ ਸੀ ਕਿ ਭਾਈ ਥਰਮਲ ਪਲਾਂਟ ਚੱਲੇ ਜਾਂ ਨਾ ਚੱਲੇ, ਅਸੀਂ ਇੰਨੀ ਅਦਾਇਗੀ ਕਰਾਂਗੇ, ਅਸੀਂ ਬਿਜਲੀ ਖਰੀਦ ਦੀ ਅਦਾਇਗੀ ਤੋਂ ਬਿਨਾਂ ਤੁਹਾਡਾ ਕੋਲਾ ਢੋਣ ਦੇ ਪੈਸੇ ਵੀ ਦਵਾਂਗੇ, ਕੋਲੇ ਧੋਣ ਦੇ ਪੈਸੇ ਵੀ ਦਵਾਂਗੇ। ਇਹ ਮਦਾਂ ਨੂੰ ਲੈ ਕੇ ਸਵਾਲ ਹੁੰਦਾ ਰਿਹਾ ਤੇ ਕਾਂਗਰਸ ਵੀ ਇਹਦੇ ਤੇ ਰਾਜਨੀਤੀ ਕਰਦੀ ਰਹੀ ਕਿ ਅਸੀਂ ਆਉਂਦੇ ਹੀ ਬਿਜਲੀ ਸਮਝੌਤੇ ਰੱਦ ਕਰਾਂਗੇ। ਬਿਲਕੁਲ ਕੀਤੀ। ਪਰ ਬਿਜਲੀ ਸਮਝੌਤੇ ਰੱਦ ਨਾ ਹੋਏ ਤੇ ਚੰਨੀ ਹੋਰਾਂ ਦੀ ਸਰਕਾਰ ਆ ਗਈ, ਕੈਪਟਨ ਤੋਂ ਬਾਅਦ ਚੰਨੀ ਹੋਰੀ ਮੁੱਖ ਮੰਤਰੀ ਬਣ ਗਏ, ਤੇ ਜਦੋਂ ਚਰਨਜੀਤ ਚੰਨੀ ਬਣੇ ਤਦ ਉਹਨਾਂ ਨੇ ਵਿਜੀਲੈਂਸ ਦੇ ਵਿੱਚ ਇੱਕ ਕਮਿਸ਼ਨ ਬਣਾਤਾ ਕਿ ਇਸ ਮਾਮਲੇ ਦੀ ਜਾਂਚ ਹੋਵੇ, ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ, ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ, ਉਹਨਾਂ ਨੇ ਉਹ ਕਮਿਸ਼ਨ ਦਾ ਭੰਗ ਕਰਤਾ ਜੀ, ਤੇ ਬਿਜਲੀ ਸਮਝੌਤਿਆਂ ਵਾਲਾ ਮਾਮਲੇ ਦੀ ਜਾਂਚ ਪੜਤਾਲ ਵੀ ਠੰਡੇ ਵਾਸਤੇ ਚਲੀ ਗਈ ਲਗਭਗ। ਪਰ ਅਚਾਨਕ ਗੋਬਿੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦ ਕੇ ਮੁੜ ਕੇ ਬਿਜਲੀ ਵਾਲੇ ਮਸਲੇ ਚਰਚਾ 'ਚ ਆ ਗਏ। ਇਸ ਚਰਚਾ ਦੇ ਦੌਰਾਨ ਮੰਤਰੀ ਭਗਵੰਤ ਮਾਨ ਤੇ ਸੁਖਬੀਰ ਬਾਦਲ ਇੱਕ ਦੋ ਮਾਮਲਿਆਂ 'ਚ ਆਮੋ ਸਾਹਮਣੇ ਆ ਗਏ, ਖਾਸ ਕਰਕੇ ਉਹ ਨਹਿਰਾਂ ਵਾਲਾ, ਕੱਸੀਆਂ ਵਾਲਾ ਕਿ ਆਪਣੇ ਖੇਤ ਨੂੰ ਪਵਾ ਲਈ, ਨਹਿਰ ਉੱਚੀ ਕਰਾ ਲਈ, ਸਿੱਧਾ ਪਾਣੀ ਲੈ ਲਿਆ, ਸਮਝੌਤਾ ਕਰ ਲਿਆ। ਉਹ ਹਮਲੇ ਤੋਂ ਬਾਅਦ ਸੁਖਬੀਰ ਨੇ ਮਾਣਹਾਨੀ ਦਾ ਕੇਸ ਕਰਤਾ। ਠੀਕ ਹੈ ਜੀ। ਤੇ ਮਾਣਹਾਨੀ ਦੇ ਕੇਸ ਤੋਂ ਬਾਅਦ ਮਾਨ ਸਾਹਿਬ ਕਹਿੰਦੇ ਕਿ ਭਾਈ ਮੇਰੇ ਕੋਲ ਤਾਂ ਬਹੁਤ ਕੁਝ ਹੈਗਾ, ਮੇਰੇ ਕੋਲ ਤਾਂ ਅਮਰੀਕਾ ਵਾਲੀ ਤੁਹਾਡੀ ਪਾਰਕਿੰਗ ਵੀ ਹੈਗੀ, ਮੇਰੇ ਕੋਲ ਤਾਂ ਹਰਿਆਣੇ ਵਾਲੇ ਤੁਹਾਡੇ ਉਹ ਵੀ ਹੈਗੇ, ਮੇਰੇ ਕੋਲ ਤਾਂ ਸੁੱਖ ਮੇਲੇ ਦਾ ਕਾਂਡ ਵੀ ਹੈਗਾ, ਮੇਰੇ ਕੋਲ ਤਾਂ ਹੋਟਲਾਂ ਦਾ ਕਾਰੋਬਾਰ ਵੀ ਹੈਗਾ, ਤੁਹਾਡੀਆਂ ਬੱਸਾਂ ਵਾਲਾ ਵੀ ਹੈਗਾ, ਸਾਰਾ ਕੁਝ ਹੈਗਾ ਜੀ। ਤੇ ਇੱਧਰ ਬਿਜਲੀ ਸਮਝੌਤਿਆਂ ਦਾ ਰਿਕਾਰਡ ਚੱਕਣ ਦੇ ਲਈ ਵਿਜੀਲੈਂਸ ਨੂੰ ਹਦਾਇਤ ਕਰਤੀ ਸਰਕਾਰ ਨੇ। ਠੀਕ ਹੈ। ਤੇ ਬਿਜਲੀ ਨਿਗਮ ਤੋਂ ਵੀ ਤੇ ਪੇਡਾ ਤੋਂ ਵੀ ਸਾਰੀਆਂ ਫਾਈਲਾਂ ਇਕੱਠੀਆਂ ਕਰਕੇ ਵਿਜੀਲੈਂਸ ਲੈ ਗਿਆ ਜੀ। ਹੁਣ ਕਹਿੰਦੇ ਜੀ ਗੋਬਿੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਖਰੀਦਿਆ, ਉਹ ਤੋਂ ਬਾਅਦ ਹੁਣ ਤਲਵੰਡੀ ਸਾਬੋ ਵਾਲਾ ਜਿਹੜਾ ਨਿੱਜੀ ਥਰਮਲ ਪਲਾਂਟ ਆ ਉਹ, ਤੇ ਜਿਹੜਾ ਰਾਜਪੁਰੇ 'ਚ ਲੱਗਿਆ ਹੋਇਆ LNT ਵਾਲਾ ਥਰਮਲ ਪਲਾਂਟ, ਉਹ ਇਹਨਾਂ ਦੇ ਮਾਮਲਿਆਂ ਦੇ ਵਿੱਚ ਨਿੱਜੀ ਥਰਮਲ ਪਲਾਂਟਾਂ ਦੇ ਸਮਝੌਤਿਆਂ ਦੀ ਜਾਂਚ ਪੜਤਾਲ ਦੇ ਲਈ ਕਹਿੰਦੇ ਜੀ ਹੁਣ ਬਿਜਲੀ ਸਮਝੌਤਿਆਂ ਦੀ ਸਮੀਖਿਆ ਹੋਣੀ ਆ। ਇਹ ਬਿਜਲੀ ਸਮਝੌਤਿਆਂ ਦੀ ਸਮੀਖਿਆ ਜਾਂ ਸੁਖਬੀਰ ਬਾਦਲ ਔਰ ਮਾਨ ਦੀ ਰਾਜਨੀਤਿਕ ਕਿੜ ਦਾ ਨਤੀਜਾ ਜੀ। ਇਹ ਉਹ ਜਿਹੜਾ ਮਾਣਹਾਨੀ ਦਾ ਕੇਸ ਹੈ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਕੀ ਸੁਖਬੀਰ ਬਾਦਲ ਸਿਆਂ ਹੁਣ ਨਿੱਤ ਦਿਨ ਮਾਣਹਾਨੀ ਦੇ ਕੇਸ ਕਰੋਗੇ? ਨਿੱਤ ਦਿਨ ਅਗਲਾ ਕਹਿੰਦਾ ਮੈਂ ਨਵੇਂ ਮਾਮਲੇ ਲਿਆਉਂ, ਹੁਣ ਨਵਾਂ ਮਾਮਲਾ ਲਿਆਇਆ।
ਹੁਣ ਇਹ ਨਵੇਂ ਮਾਮਲੇ ਦੇ ਵਿੱਚ ਸਾਰੀ ਉਂਗਲ ਸੁਖਬੀਰ ਬਾਦਲ ਔਰ ਵਿਕਰਮ ਮਜੀਠੀਆ ਤੇ ਧਰ ਹੋਣੀ ਹੈ ਜੀ। ਇੱਕ ਪਾਸੇ ਬਿਜਲੀ ਸਮਝੌਤੇ, ਉਸ ਸਮੇਂ ਦੇ ਮੰਤਰੀ ਸੁਖਬੀਰ ਬਾਦਲ, ਦੂਸਰੇ ਪਾਸੇ ਜਿਹੜੀ ਉਹ ਦੂਸਰੀ ਸੋਲਰ ਵਾਲਾ ਸਿਸਟਮ ਸੀਗਾ ਲੈ ਕੇ ਉਸ ਸਮੇਂ ਵਿਕਰਮ ਮਜੀਠੀਆ ਰਾਹੀਂ ਸਮਝੌਤੇ ਹੋ ਰਹੇ ਸੀ। ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ 1657 ਮੈਗਾਵਾਟ ਬਿਜਲੀ ਆ ਜਿਹੜੀ ਉਹ ਸੋਲਰ ਊਰਜਾ ਦੇ ਰਾਹੀਂ ਪਲਾਂਟ ਲੱਗਣੇ ਆ, ਉਹਦੇ ਰਾਹੀਂ ਪੈਦਾ ਹੋ ਜਾਇਆ ਕਰਨੀ ਆ। ਤੇ ਇਹ ਜਿਹੜੀ ਬਿਜਲੀ ਦੀ ਖਰੀਦ ਹੈ, ਕਹਿੰਦੇ ਜੀ ਇਹ 95 ਕੰਪਨੀਆਂ ਲਾਈਨ 'ਚ ਲੱਗੀਆਂ ਸੀ ਉਸ ਸਮੇਂ ਵਿਕਰਮ ਮਜੀਠੀਆ ਦੇ ਸਮੇਂ, ਤੇ ਜਿਹੜੀ ਬਿਜਲੀ ਦੀ ਖਰੀਦ ਹੈ 7 ਰੁਪਏ ਤੋਂ ਲੈ ਕੇ 17 ਰੁਪਏ ਯੂਨਿਟ ਤੱਕ ਪੈਣੀ ਸੀ। ਹਾਂਜੀ। ਜਦੋਂ ਕਿ ਕਹਿੰਦੇ ਬਾਕੀ ਸੂਬਿਆਂ ਦੇ ਵਿੱਚ ਸੋਲਰ ਵਾਲੀ ਬਿਜਲੀ 2 ਰੁਪਏ ਤੋਂ ਲੈ ਕੇ 3.5 ਰੁਪਏ ਯੂਨਿਟ ਤੱਕ ਪੈ ਰਹੀ ਹੈ, ਤੇ ਇੱਥੇ ਸਮਝੌਤੇ 7 ਰੁਪਏ ਤੋਂ 17 ਰੁਪਏ ਤੱਕ ਕਿਵੇਂ ਹੋ ਰਹੇ ਸੀ। ਸੋ ਇਸ ਲਈ ਸੁਖਬੀਰ ਤੋਂ ਲੈ ਕੇ ਵਿਕਰਮ ਮਜੀਠੀਆ ਤੱਕ ਹੁਣ ਇਹ ਬਿਜਲੀ ਸਮਝੌਤੇ ਤੇ ਜਿਹੜੀ ਸੋਲਰ ਊਰਜਾ ਵਾਲੇ ਸਮਝੌਤੇ ਨੇ, ਇਹਨਾਂ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਕੰਮ ਲਾਤਾ। ਠੀਕ ਹੈ ਜੀ। ਤੇ ਜੇ ਹੁਣ ਇਹ ਦੁਬਾਰਾ ਪਰਤਾਂ ਫਰੋਲ ਕੇ ਫਿਰ ਭਗਵੰਤ ਮਾਨ ਸੁਖਬੀਰ ਬਾਦਲ ਦੇ ਹਵਾਲੇ ਕੁਝ ਬੋਲਦੇ ਨੇ ਕਿ ਭਗਵੰਤ ਮਾਨ ਸੁਖਬੀਰ ਬਾਦਲ ਹੋਰੀ, ਭਗਵੰਤ ਮਾਨ ਦੇ ਉੱਤੇ ਸੁਖਬੀਰ ਬਾਦਲ ਹੋਰੀ ਜਾਂ ਵਿਕਰਮ ਮਜੀਠੀਆ ਹੋਰੀ ਨਵਾਂ ਮਾਨ ਦਾ ਕੇਸ ਕਰਨਗੇ ਜਾਂ ਫਿਰ ਇਸ ਮਸਲੇ ਦੀ ਜਾਂਚ ਦਾ ਸਾਹਮਣਾ ਕਰਨਗੇ। ਹਾਂ, ਇਹ 'ਚ ਪਹਿਲੂ ਅਹਿਮ ਹੈਗਾ ਇੱਕ। ਠੀਕ ਹੈ ਜੀ। ਉਹ ਪਹਿਲੂ ਅਹਿਮ ਇਹ ਆ ਕਿ ਸਾਰੀਆਂ ਫਾਈਲਾਂ ਦੀ ਤਿਆਰੀ ਵਿਆਰੀ, ਕਾਗਜ਼ੀ ਦਸਤਾਵੇਜੀ, ਉਸ ਨੂੰ ਅੰਤਮ ਸ਼ੋਅ ਦੇਣੀ, ਰੂਪ ਦੇਣੀ, ਉਹ ਸਾਰੇ ਪਿੱਛੇ ਅਧਿਕਾਰੀ ਹੁੰਦੇ ਨੇ ਸੰਬੰਧਿਤ ਵਿਭਾਗ ਦੇ। ਅਧਿਕਾਰੀਆਂ ਤੇ ਐਕਸ਼ਨ ਲੈਣੋਂ ਸਿੱਧੇ ਰੂਪ 'ਚ, ਖਾਸ ਕਰ ਬੜੇ ਅਧਿਕਾਰੀਆਂ ਤੇ ਐਕਸ਼ਨ ਲੈਣੋਂ ਮਾਨ ਸਰਕਾਰ ਡਰਦੀ ਆ ਰਹੀ ਹੈ। ਠੀਕ ਹੈ। ਪੱਲਾ ਬਚਾਉਂਦੀ ਆ, ਇਸ ਲਈ ਇਹ ਇਸ ਨੂੰ ਸਿਰਫ ਰਾਜਨੀਤਿਕ ਲੜਾਈ ਬਣਾ ਕੇ ਰੱਖੇਗੀ। ਹਾਂ, ਜਮਾ ਪਾਵਰਕਾਮ ਦੇ ਵਿੱਚ ਪੇਡਾਂ ਛੋ ਗਈਆਂ, ਕਹਿੰਦੇ ਜਿਹੜੇ ਤਾਂ ਰਿਟਾਇਰ ਹੋ ਗਏ ਉਹ ਤਾਂ ਠੀਕ ਹੈ, ਜਿਹਨਾਂ ਦੀ ਰਿਟਾਇਰਮੈਂਟ ਸਿਰ ਤੇ ਖੜੀ ਆ ਤੇ ਉਹ ਇਹਨਾਂ ਫਾਈਲਾਂ ਦੇ ਵਿੱਚ ਉਹਨਾਂ ਦੇ ਨਾਂ ਬੋਲਦੇ ਨੇ, ਉਹ ਕੀ ਕਰਨਗੇ। ਹੁਣ ਕੀ ਮਾਨ ਸਰਕਾਰ ਇਹ ਬਿਜਲੀ ਸਮਝੌਤਿਆਂ ਦੀਆਂ ਫਾਈਲਾਂ ਖੋਲਣੀਆਂ, ਵਿਜੀਲੈਂਸ ਨੂੰ ਹਦਾਇਤਾਂ ਕਰਨੀਆਂ, ਜਾਂਚ ਪੜਤਾਲ ਸ਼ੁਰੂ ਕਰਨੀ, ਸਿਰਫ ਤੇ ਸਿਰਫ 2024 ਦੀਆਂ ਚੋਣਾਂ ਦਾ ਹਵਾਲਾ। ਕਾਂਗਰਸੀਆਂ ਦੇ ਮਸਲੇ ਚੁੱਪ ਕਰ ਲਓ, ਅਕਾਲੀਆਂ ਵਾਲੇ ਮਸਲੇ ਅਜੇ ਹਾਰ ਲਓ, ਕਿਉਂਕਿ ਕਾਂਗਰਸੀਆਂ ਨਾਲ ਸਮਝੌਤਾ ਹੋ ਰਿਹਾ। ਤੇ ਇਸ ਲਈ ਕੀ ਹੈ, ਸਿਰਫ 2024 ਦੀ ਕਵਾਇਦ ਆ ਜਾਂ ਸੱਚਮੁੱਚ ਪੰਜਾਬ ਦੇ ਮਸਲਿਆਂ ਦੇ ਉੱਤੇ ਨਜ਼ਰਸਾਨੀ ਹੈ। ਇਹ ਆਉਣ ਵਾਲਾ ਵਕਤ ਦੱਸੇਗਾ, ਜਦੋਂ ਕਿਸ ਨੀਅਤ ਨਾਲ ਵਿਜੀਲੈਂਸ ਅੱਗੇ ਵਧਦੀ ਹੈ ਤੇ ਕਿਸ ਨੀਤੀ ਨਾਲ ਸਰਕਾਰ। ਜੀ। ਤੇ ਸ਼ਰਮਾ ਜੀ, ਗੱਲ ਇਹ ਵੀ ਹੈ ਨਾ ਕਿ ਮਾਨ ਸਾਹਿਬ ਜਿਹੜੀਆਂ ਫਾਈਲਾਂ ਦਾ ਜ਼ਿਕਰ ਕਰਦੇ ਆ, ਜਿਹੜੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਆ, ਤੁਹਾਡੇ ਕੋਲ ਸੱਤਾ, ਤੁਸੀਂ ਉਹ ਕਾਨੂੰਨ ਤੌਰ ਤੇ ਪ੍ਰੂਵ ਕਰੋ। ਇਹੀ ਕੰਮ ਕੈਪਟਨ ਅਮਰਿੰਦਰ ਸਿੰਘ ਦਾ ਹੁੰਦਾ ਸੀਗਾ। ਉਹ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਖੜ ਕੇ, ਮੇਰੇ ਕੋਲੇ ਕਾਲੀਆਂ ਦੀਆਂ ਫਾਈਲਾਂ, ਹਿਸਾਬ ਨਾਲ ਬੋਲੋ ਜਿਨ੍ਹਾਂ ਨੇ ਬੋਲਣਾ। ਤੇ ਦੂਜੀ ਵਾਰੀ ਕਹਿੰਦੇ 2 ਸਾਲਾਂ ਬਾਅਦ ਕਹਿੰਦੇ ਜੀ ਮੇਰੇ ਕੋਲੇ ਕਾਂਗਰਸੀਆਂ ਦੀਆਂ ਫਾਈਲਾਂ, ਮੈਂ ਹਾਈ ਕਮਾਨ ਕੋਲੇ ਲੈ ਕੇ ਚੱਲਿਆ। ਉਹ ਨਾ ਪਹਿਲਾਂ ਵਾਲੀਆਂ ਫਾਈਲਾਂ ਦਾ ਕੁਛ ਕੀਤਾ, ਨਾ ਦੂਜੀਆਂ ਵਾਲੀਆਂ ਫਾਈਲਾਂ ਦਾ ਕੁਛ ਕੀਤਾ। ਅਖੀਰ ਨੂੰ ਔਖੇ ਹੋ ਕੇ ਐਮਐਲਏ ਹਾਈ ਕਮਾਨ ਕੋਲੇ ਬਦਲ ਗਏ ਤੇ ਪਤਾ ਲੱਗਿਆ ਕਿ ਕੈਪਟਨ ਸਾਹਿਬ ਦੀ ਕੁਰਸੀ ਗਈ। ਸੋ ਇਸ ਤਰ੍ਹਾਂ ਵੀ ਸਿਆਸਤ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਮੰਜ਼ਰ ਦੇਖੇ। ਸ਼ਰਮਾ ਜੀ, ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰਤਾ। ਸ਼ਰਮਾ ਜੀ ਕਹਿੰਦੇ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ, ਤੇ ਮੈਨੂੰ ਲੱਗਦਾ ਉਧਰੋਂ ਗਣਤੰਤਰ ਦਿਵਸ ਦੇ ਸਮਾਗਮ ਵੀ ਹੋਣਗੇ ਤੇ ਫਰਾਂਸ ਦੇ ਰਾਸ਼ਟਰਪਤੀ ਵੀ ਸ਼ਾਇਦ ਵੇਖਣਗੇ ਫਿਰ ਇਹਨਾਂ ਟਰੈਕਟਰ ਮਾਰਚਾਂ ਨੂੰ। ਪ੍ਰਵੀਨ ਜੀ, ਇਸ ਤਰ੍ਹਾਂ ਕਿ ਇੱਕ ਤਾਂ ਜਿਹੜਾ ਗੈਰ ਰਾਜਨੀਤਿਕ ਐਸਕੇਐਮ ਕਹਾਉਂਦਾ ਹੈ ਨਾ, ਉਹਨੇ ਆਪਣਾ ਇੱਕ ਐਲਾਨ ਕੀਤਾ ਹੋਇਆ। ਅਗਰਾਹਾਂ ਗਰੁੱਪ ਨੇ ਆਪਣਾ ਐਲਾਨ ਕੀਤਾ ਹੋਇਆ ਹੈ। ਰਾਜੇਵਾਲ ਹੋਰਾਂ ਨੇ ਪਹਿਲਾਂ ਆਪਣਾ ਅੱਡ ਐਲਾਨ ਕੀਤਾ ਹੋਇਆ ਸੀ। ਚਲੋ ਹੁਣ ਦੋਵਾਂ ਧਿਰਾਂ ਨੇ ਜਿਹੜਾ ਐਸਕੇਐਮ ਹੈਗਾ, ਜਿਹਨੂੰ ਇਹ ਰਾਜਨੀਤਿਕ ਐਸਕੇਐਮ ਕਹਿੰਦੇ ਨੇ ਵੈਸੇ ਤਾਂ, ਹੈ ਨਾ, ਜਿਹੜਾ ਉਹ ਐਸਕੇਐਮ ਹੈਗਾ, ਤੇ ਉਹ ਤੇ ਰਾਜੇਵਾਲ ਹੋਰਾਂ ਲਈ ਹੁਣ ਸੁੱਖ ਦਾ ਸਾਹ ਲਿਆਊਗਾ ਕਿ ਮੁੜ ਕੇ ਇਕੱਠੇ ਹੋ ਗਏ, ਹੈ ਨਾ। ਸੋ ਇਸ ਲਈ ਦੋਵੇਂ ਧਿਰਾਂ ਇਕੱਠੀਆਂ ਹੋਈਆਂ, ਤੇ ਰਾਜੇਵਾਲ ਹੋਰਾਂ ਨੇ ਤਾਂ ਕਹਿੰਦੇ ਕਿ ਆਪਣਾ ਉਹ ਫੈਸਲਾ ਫਿਲਹਾਲ ਸਾਰਿਆਂ ਦੀ ਅਪੀਲ ਤੇ ਵਾਪਸ ਲੈ ਲੈ ਕੇ ਆਪਾਂ ਮਿਲ ਕੇ ਵੱਡਾ ਅੰਦੋਲਨ ਲੜਾਂਗੇ ਜੀ। ਠੀਕ ਹੈ। ਸੋ ਕੁਝ ਧਿਰਾਂ ਕਹਿੰਦੀਆਂ ਕਿ ਭਾਈ ਮੌਕਾ ਦੇ ਲੈਣਾ ਸੀ, ਦੇਖ ਲੈਣਾ ਸੀ, ਦਮਖਮ 18 ਤਰੀਕ ਤੋਂ ਬਾਅਦ ਹੀ ਰਲ ਲੈਂਦੇ, ਪਹਿਲਾਂ ਇੱਕ ਵਾਰ ਦੇਖਤਾ ਲੈਂਦੇ। ਤੇ ਇੱਧਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਪਹਿਲਾਂ ਰਲੇਵਾਂ ਹੁੰਦਾ ਜੀ ਐਸਕੇਐਮ ਦੇ ਵਿੱਚ ਰਾਜੇਵਾਲ ਤੇ ਉਹਨਾਂ ਦੇ ਨਾਲ ਸੰਬੰਧਿਤ 4 ਹੋਰ ਜਥੇਬੰਦੀਆਂ ਦਾ, ਤੇ ਉਸ ਤੋਂ ਅਗਲੇ ਦਿਨ ਇਹਨਾਂ ਦੀ ਜਿਹੜੀ ਰਾਸ਼ਟਰੀ ਕਨਵੈਨਸ਼ਨ ਹੈ ਉਹ ਹੁੰਦੀ ਹੈ। ਤੇ ਉਸ ਕਨਵੈਨਸ਼ਨ ਦੇ ਵਿੱਚ ਦੇਸ਼ ਭਰ ਦੀਆਂ ਐਸਕੇਐਮ 'ਚ ਸ਼ਾਮਲ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਦੇ ਨੇ, ਤੇ ਇਹ ਉੱਥੇ ਫੈਸਲਾ ਹੁੰਦਾ ਕਿ 26 ਜਨਵਰੀ ਨੂੰ ਆਪਾਂ ਦੇਸ਼ ਭਰ ਦੇ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਪਰੇਡ ਕਰਾਂਗੇ। ਠੀਕ ਹੈ ਜੀ। ਸੋ ਇਸ ਲਈ ਇਹ ਇੱਕ ਵਾਰ ਦਿੱਲੀ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਹਾਂ ਭਾਈ, ਕਿਸਾਨ ਜਥੇਬੰਦੀਆਂ ਆਪਣੇ ਮੁੱਦਿਆਂ ਤੋਂ ਵਾਂਝੇ ਨਹੀਂ ਹੋਈਆਂ, ਤੁਹਾਡੇ ਮੂਹਰੇ ਉਹ ਮੁੱਦੇ ਖੜੇ ਨੇ। ਉਹ ਕਹਿੰਦੇ ਸਾਡਾ ਏਜੰਡਾ ਇਹ ਹੈ ਕਿ 24 ਦੀਆਂ ਚੋਣਾਂ ਦੇ ਵਿੱਚ, ਚੋਣ ਮੈਨੀਫੈਸਟੋਆਂ ਦੇ ਵਿੱਚ ਇਹ ਮੁੱਦੇ ਸ਼ਾਮਲ ਹੋਣ। ਠੀਕ ਹੈ ਜੀ। ਇਹਨਾਂ ਦੀ ਗੱਲ ਤੁਰੇ, ਚਾਹੇ ਉਹ ਐਮਐਸਪੀ ਵਾਲਾ ਮਸਲਾ ਹੈ, ਚਾਹੇ ਉਹ ਕਰਜ਼ਿਆਂ ਵਾਲਾ ਮਸਲਾ ਹੈ,
ਚਾਹੇ ਉਹ ਨਕਲੀ ਬੀਜਾਂ ਦਵਾਈਆਂ ਦਾ ਮਸਲਾ ਹੈ, ਚਾਹੇ ਕਿਸਾਨਾਂ ਦੀ ਖੁਦਕੁਸ਼ੀ ਵਾਲਾ ਮਸਲਾ ਹੈ, ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੇ ਲਈ ਯਾਦਗਾਰ ਲਈ ਥਾਂ ਦੇਣ ਦਾ ਮਸਲਾ ਹੈ। ਇਹਨਾਂ ਸਾਰੇ ਪਹਿਲੂਆਂ ਤੇ ਕਹਿੰਦੇ ਕਿ ਅਸੀਂ ਆਪੋ ਆਪਣੀ ਰਣਨੀਤੀ ਦੇ ਤਹਿਤ ਇੱਕ ਤੈਅ ਕੀਤਾ। ਸੋ ਹੁਣ ਅਲੱਗ-ਅਲੱਗ ਹੈਗੇ ਜੀ। ਮੈਂ ਦੇਖ ਰਿਹਾ ਸੀ ਕਿ ਇੱਕ ਪਾਸੇ ਏਕਤਾ ਅਗਰਾਹਾਂ ਗਰੁੱਪ ਹੋਰਾਂ ਨੇ ਕਿਹਾ ਹੋਇਆ ਕਿ 22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਬਾਹਰ ਅਸੀਂ ਧਰਨੇ ਲਾਉਣੇ ਆ ਜੀ। ਮੁੱਦਾ ਉਹਨਾਂ ਦਾ ਵੀ ਇਹੀ ਹੈ ਕਿ ਫਸਲਾਂ ਤੇ MSP ਮਿਲੇ, ਫਸਲਾਂ ਦਾ ਸਹੀ ਮੁਆਵਜ਼ਾ ਮਿਲੇ, ਕਰਜ਼ਾ ਮਾਫੀ ਹੋਵੇ, ਕੇਸ ਬੰਦ ਹੋਣ, ਹੈ ਨਾ। ਉਹ ਤੋਂ ਬਾਅਦ ਫਿਰ SKM ਦਾ ਫੈਸਲਾ ਆ ਗਿਆ ਕਿ 26 ਜਨਵਰੀ ਨੂੰ 32 ਕਿਸਾਨ ਜਥੇਬੰਦੀਆਂ ਦੇਸ਼ ਭਰ ਦੀਆਂ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਪਰੇਡ ਕਰਨਗੀਆਂ। ਉਹਨਾਂ ਦਾ ਮਕਸਦ ਵੀ ਹੈ MSP ਚਾਹੀਦੀ ਹੈ ਜੀ, ਜ਼ਮੀਨ ਦਾ ਸਹੀ ਮੁਆਵਜ਼ਾ ਚਾਹੀਦਾ ਜੀ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਚਾਹੀਦੇ ਨੇ, ਨੌਕਰੀਆਂ ਚਾਹੀਦੀਆਂ ਨੇ, ਤੇ ਇਹਦੇ ਨਾਲ ਮਤਲਬ ਕਿ ਜਿਹੜੀਆਂ ਨਕਲੀ ਬੀਜ, ਨਕਲੀ ਦਵਾਈਆਂ ਦਾ ਪਹਿਲੂ ਹੈ, ਤੇ ਜ਼ਮੀਨ ਜਿਹੜੀ ਯਾਦਗਾਰ ਬਣਾਉਣ ਲਈ ਹੈ। ਉਧਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਡੱਲੇਵਾਲ ਹੋਰੀ ਕਹਿੰਦੇ ਜੀ ਸਾਡੀ ਤਿਆਰੀ ਹੈ, 18 ਕਿਸਾਨ ਸੰਗਠਨ ਸਾਡੇ ਨਾਲ ਨੇ, ਅਸੀਂ 13 ਫਰਵਰੀ ਨੂੰ ਚੱਲੇ ਦਿੱਲੀ ਨੂੰ, ਅਸੀਂ ਦਿੱਲੀ ਜਾ ਕੇ ਮੋਰਚਾ ਲਾਉਣਾ, ਕਹਿੰਦੇ ਸਾਡੀ ਉਹਦੀ ਤਿਆਰੀ ਹੈ ਜੀ। ਇੱਧਰ ਮਤਲਬ ਕਿ ਇਹ ਸਾਰਾ ਅਜੇ ਹਰਿਆਣੇ ਵਾਲੀਆਂ ਕੁਝ ਜਥੇਬੰਦੀਆਂ ਕਹਿੰਦੇ ਕਿ ਦੁਵਿਧਾ ਵਿੱਚ ਨੇ ਕਿ ਅਸੀਂ ਉੱਧਰ ਵੀ ਜਾਈਏ ਕਿ ਉੱਧਰ ਵੀ ਜਾਈਏ। ਸੋ ਜਿਹੜੀਆਂ SKM ਨਾਲ ਨੇ ਉਹ ਹੁਣ ਸਾਰੀਆਂ ਜਥੇਬੰਦੀਆਂ ਲਗਭਗ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਸਾਂਝਾ ਟਰੈਕਟਰ ਪਰੇਡ ਕਰਨਗੀਆਂ। ਉਹਦੇ ਨਾਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਮੀਡੀਆ ਦੀਆਂ ਸੁਰੱਖਿਆ ਬਣਦੀਆਂ ਜਾਂ ਨਾ ਬਣਦੀਆਂ, ਪਰ ਸੋਸ਼ਲ ਮੀਡੀਆ ਤੇ ਸਰਕਾਰਾਂ ਦੀਆਂ ਮੀਟਿੰਗਾਂ 'ਚ ਇਹਦੀ ਚਰਚਾ ਜ਼ਰੂਰ ਹੋਊਗੀ। ਇੱਕ ਵਾਰ ਫਿਰ ਕਿਸਾਨੀ ਮੁੱਦੇ ਸ਼ਾਇਦ ਧਿਆਨ 'ਚ ਆ ਜਾਣ। ਜੀ ਬਿਲਕੁਲ। ਤੇ ਹਵਾਈ ਅੱਡਿਆਂ ਤੇ ਹੁਣ ਸ਼ਰਮਾ ਜੀ ਬਣਨ ਜਾ ਰਿਹਾ ਕਹਿੰਦੇ ਬਾਰ-ਰੂਮ। ਪ੍ਰਵੀਨ ਜੀ, ਇਹ ਪਿਛਲੇ ਜਿਹੜੀ ਧੁੰਦ ਦੀ ਸਥਿਤੀ ਹੈ ਉਸ ਨੂੰ ਲੈ ਕੇ ਕੁਝ ਵਿਚਾਰਾਂ ਸਾਹਮਣੇ ਆ ਰਹੀਆਂ ਨੇ ਕਿ ਇਹਦੀ ਬਹੁਤ ਲੋੜ ਹੈ। ਖਾਸ ਕਰਕੇ ਜਿਹੜੇ ਵੱਡੇ ਮੈਟਰੋ ਸਿਟੀ ਨੇ, ਜਿਵੇਂ ਹੈ ਨਾ, ਜਿਵੇਂ ਦਿੱਲੀ ਦਾ ਹਵਾਈ ਅੱਡਾ ਹੈ, ਮੁੰਬਈ ਦਾ ਹਵਾਈ ਅੱਡਾ ਹੈ, ਹੈਦਰਾਬਾਦ, ਬੰਗਲੌਰ ਹੈ, ਚੇਨਈ ਹੈ, ਕੋਲਕਾਤਾ ਹੈ, ਇਹਨਾਂ ਥਾਵਾਂ ਦੇ ਉੱਤੇ ਬਾਰ-ਰੂਮ ਸਥਾਪਿਤ ਕਰਨ ਦਾ ਫੈਸਲਾ ਲਿਆ। ਕਾਰਨ ਪਿਛਲੇ ਦਿਨੀ ਇੰਡੀਗੋ ਜਿਹੜੀ ਹੈਗੀ ਆ ਉਹਦੇ ਨਾਲ 2 ਘਟਨਾਵਾਂ ਵਾਪਰੀਆਂ ਨਾ, ਇੰਡੀਗੋ ਦੀਆਂ ਫਲਾਈਟ ਨਾਲ। ਇੱਕ ਤਾਂ ਪਤੰਦਰਾਂ ਨੇ ਕਹਿੰਦੇ ਕਿ ਜਹਾਜ਼ ਲੇਟ ਹੋ ਗਿਆ, ਕੁਛ ਹੋ ਗਿਆ ਜੀ, ਜਾਣਾ ਸੀ ਦਿੱਲੀ ਜੀ, ਪਹੁੰਚਾਤਾ ਮੁੰਬਈ ਜੀ, ਤੇ ਇਸ ਲਈ ਫਿਰ ਉਹ ਯਾਤਰੂਆਂ ਨੂੰ ਰਨਵੇ ਦੇ ਉੱਤੇ ਰੋਟੀ ਪਰੋਸਤੀ। ਹਾਂਜੀ ਦੇਖੀਏ ਵੀਡੀਓ, ਬਿਲਕੁਲ। ਤੇ ਇਸੇ ਇੰਡੀਗੋ ਦੀ ਫਲਾਈਟ ਘੰਟਿਆਂ ਬੱਧੀ ਲੇਟ ਹੋਈ ਤੇ ਇੱਕ ਯਾਤਰੂ ਆਪਾ ਖੋ ਬੈਠਿਆ ਤੇ ਉਹਨੇ ਪਾਇਲਟ ਤੇ ਥੱਪੜ ਮਾਰਤੇ। ਜੀ। ਤੇ ਜਦੋਂ ਕਿ ਵਿਚਾਰੇ ਸਿੱਧੇ ਪਾਇਲਟ ਦੀ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦੀ ਕਿ ਜੇ ਦੇਰੀ ਹੁੰਦੀ ਹੈ ਨਾ। ਤੇ ਪਰ ਬੰਦੇ ਦੀ ਪੇਸ਼ੈਂਸ ਵੀ ਕੁਝ ਹੈ। ਤੁਸੀਂ ਜਹਾਜ਼ 'ਚ ਉਹਨਾਂ ਨੂੰ 6-6 ਘੰਟੇ ਨੂੜ ਕੇ ਰੱਖਿਆ, ਘੰਟੇ ਦੀ ਫਲਾਈਟ ਲਈ, ਉਹਨਾਂ ਨੂੰ ਬਾਹਰ ਤਾਰੋ, ਕੋਈ ਬਣਾਓ। ਸੋ ਇਸੇ ਲਈ ਹੁਣ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬਾਰ-ਰੂਮ ਸਥਾਪਿਤ ਕਰੀਏ। 3 ਵਾਰ ਉਹ ਅਪਡੇਟ ਦੇਣਗੇ ਤੁਰੰਤ, ਦਿਨ ਦੇ ਵਿੱਚ ਕੁਝ ਵੀ ਸਥਿਤੀ ਕੀ ਹੈ, ਤੇ ਜੇਕਰ ਦੇਰੀ ਹੁੰਦੀ ਹੈ, ਕੁਛ ਹੁੰਦੀ ਹੈ, ਤਾਂ ਯਾਤਰੂਆਂ ਨੂੰ ਤੁਰੰਤ ਬਾਹਰ ਲਿਆ ਕੇ ਉਹਨਾਂ ਦੇ ਲਈ ਸਹੀ ਰਹਿਣ ਖਾਣ ਪਾਣ ਦਾ ਧਿਆਨ ਰੱਖਿਆ ਜਾਵੇ। ਤੇ ਇਹ ਧੁੰਦ ਦੇ ਕਾਰਨ ਰੇਲ ਗੱਡੀਆਂ ਦੇਰ ਹੋ ਰਹੀਆਂ ਪ੍ਰਵੀਨ ਜੀ, ਹੈ ਨਾ। ਹਵਾਈ ਫਲਾਈਟ ਤੇ ਦਿੱਲੀ ਦੇ ਵਿੱਚ ਵੈਸੇ ਵੀ 26 ਜਨਵਰੀ ਕਰਕੇ ਇਹਨਾਂ ਨੇ ਜਿਹੜੀਆਂ ਚਾਰਟਰਡ ਜਹਾਜ਼ ਹੁੰਦੇ ਨੇ, ਪ੍ਰਾਈਵੇਟ ਜਹਾਜ਼ ਹੁੰਦੇ ਨੇ, ਉਹਨਾਂ ਦੀਆਂ ਉਡਾਨਾਂ ਦਾ ਸਮਾਂ ਹੱਦ ਤੈਅ ਕੀਤਾ ਕਿ ਸ਼ਡਿਊਲਡ ਨੇ ਜਿਹੜੀਆਂ ਉਹੀ ਉੱਡਣਗੀਆਂ, ਦੂਸਰੀਆਂ ਨਹੀਂ ਉੱਡਣਗੀਆਂ। ਸੋ ਇਸ ਲਈ ਉਹਦੇ ਤੇ ਕੁਝ ਪਾਬੰਦੀਆਂ ਨੇ 26 ਜਨਵਰੀ ਕਰਕੇ, ਜਿਹੜੀਆਂ 28 ਜਨਵਰੀ ਤੱਕ ਰਹਿਣੀਆਂ ਹੀ ਰਹਿਣੀਆਂ ਨੇ। ਜੀ। ਪਰ ਇੱਧਰ ਠੰਡ ਦਾ ਕਹਿਰ ਬਿਲਕੁਲ ਉਸੇ ਤਰ੍ਹਾਂ ਜਾਰੀ ਹੈ ਪ੍ਰਵੀਨ ਜੀ। ਤੁਸੀਂ ਇਹ ਦੇਖੋ ਕਿ ਕਹਿੰਦੇ ਕਿ 13 ਸਾਲਾਂ 'ਚ ਪਹਿਲੀ ਵਾਰ ਹੈ ਕਿ ਹਰਿਆਣੇ ਦੇ ਵਿੱਚ ਮਾਈਨਸ 'ਚ ਚਲਾ ਗਿਆ ਕੈਂਥਲ ਤੱਕ ਵਰਗਾ ਸ਼ਹਿਰ। ਅੱਛਾ। ਸੋ ਇਸ ਲਈ ਕਹਿੰਦੇ ਜੀ ਕੁਰਕਸ਼ੇਤਰ ਦੇ ਖੇਤਰ 'ਚ 8.2 ਡਿਗਰੀ ਤੱਕ ਟੈਂਪਰੇਚਰ ਆਉਣਾ, ਕੈਂਥਲ ਦਾ -7 ਤੱਕ ਚਲੇ ਜਾਣਾ, ਇਹ ਆਪਣੇ ਆਪ 'ਚ 0.7 ਤੱਕ ਜਾਣਾ। ਮਤਲਬ ਇੱਧਰ ਨਵਾਂ ਸ਼ਹਿਰ ਲਗਾਤਾਰ -0.4 'ਚ ਹੈ ਹੁਣ। ਪਹਿਲਾਂ 1 ਡਿਗਰੀ ਤੇ ਸੀ, ਫਿਰ 0.2 ਤੇ ਆਇਆ, ਹੁਣ -0.4 ਤੇ ਆ ਗਿਆ। ਸੋ ਇਸ ਲਈ ਇਹ ਕਹਿੰਦੇ ਆਉਂਦੇ ਦਿਨਾਂ ਦੇ ਵਿੱਚ ਵੀ ਅਜੇ 4 ਦਿਨ ਮੌਸਮ ਇਸੇ ਤਰ੍ਹਾਂ ਖੁਸ਼ਕ, ਧੁੰਦ ਭਰਿਆ, ਕੋਰੇ ਵਾਲਾ, ਤੇ ਇਹ ਸਾਰਾ ਰਹਿਣਾ ਹੈ। ਤੇ ਅਜੇ ਮੀਂਹ ਦੀ ਸੰਭਾਵਨਾ ਨਹੀਂ, ਜਦੋਂ ਕਿ ਹਿਮਾਚਲ 'ਚ ਜ਼ਰੂਰ ਦੱਸੀ ਜਾ ਰਹੀ ਹੈ ਕਿ ਕੱਲ ਤੋਂ ਜਾਂ ਪਰਸੋਂ ਤੋਂ ਉੱਥੇ ਬੱਦਲਵਾਈ ਤੇ ਕਿਤੇ ਤਾਈਂ ਬੂੰਦਾਬਾਂਦੀ ਜਾਂ ਕਈ ਥਾਂ ਬਰਫਬਾਰੀ ਪੈਣ ਦੀ ਸੰਭਾਵਨਾ ਹੈ। ਪਰ ਇਹਦਾ ਅਸਰ ਸਿੱਧਾ ਆਮ ਜਨਜੀਵਨ ਤੇ ਪੈ ਰਿਹਾ। ਰੇਲ ਗੱਡੀਆਂ, ਬੱਸਾਂ, ਸੜਕ ਹਾਦਸੇ ਲਗਾਤਾਰ ਵਾਪਰੇ ਨੇ, ਔਰ ਅਜੇ ਹੋਰ ਹਫ਼ਤਾ ਭਰ ਅਜੇ ਹੀ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪ੍ਰਵੀਨ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਡੀਫੇਕ ਦੀ, ਡੀਫੇਕ ਤੇ ਸਖਤੀ ਕਰਤੀ ਹੈ ਸਰਕਾਰ ਨੇ। 7 ਦਿਨਾਂ ਦੇ ਵਿੱਚ ਕਹਿੰਦੇ ਨਵਾਂ ਕਾਨੂੰਨ ਬਣਾ ਦਿਆਂਗੇ ਡੀਫੇਕ ਤੇ। ਪ੍ਰਵੀਨ ਜੀ, ਅਸਲ ਦੇ ਵਿੱਚ ਡੀਫੇਕ ਨੂੰ ਲੈ ਕੇ 3-4 ਘਟਨਾਵਾਂ ਲਗਾਤਾਰ ਸਾਹਮਣੇ ਆਈਆਂ। ਸਭ ਤੋਂ ਪਹਿਲਾਂ ਇੱਕ ਵੀਡੀਓ ਦਾ ਮਾਮਲਾ ਸਾਹਮਣੇ ਆਉਂਦਾ, ਇੱਕ ਐਕਟਰਨੀ ਦਾ ਫੇਸ ਉਹ ਲਾ ਕੇ ਜਿਹੜਾ ਹੈ ਨਾ ਉਸਨੂੰ ਮਤਲਬ ਸਾਹਮਣੇ ਲਿਆਂਦਾ ਗਿਆ ਸੀਗਾ। ਤੇ ਇਸੇ ਤਰ੍ਹਾਂ ਫਿਰ ਇੱਕ ਘਟਨਾ ਸਚਿਨ ਤੇਂਦੁਲਕਰ ਦੀ ਬੇਟੀ ਔਰ ਸ਼ੁਭਮ ਗਿੱਲ ਨੂੰ ਲੈ ਕੇ ਸੀ, ਜਿਹੜੀ ਉਹ ਭੈਣ ਭਰਾ ਦੀ ਫੋਟੋ ਸੀ ਜਿਹਦੇ ਥਾਂ ਸ਼ੁਭਮ ਗਿੱਲ ਦਾ ਚਿਹਰਾ ਲਾ ਕੇ ਉਹਨੂੰ ਏਦਾਂ ਬਣਾਇਆ ਗਿਆ।
ਤੇ ਹੁਣ ਫੇਰ ਸਚਿਨ ਤੇਂਦੁਲਕਰ ਨੇ ਇੱਕ ਸ਼ਿਕਾਇਤ ਕੀਤੀ ਹੈ ਬਕਾਇਦਾ ਤੌਰ ਤੇ ਸਰਕਾਰ ਨੂੰ, ਆਈਟੀ ਵਿਭਾਗ ਨੂੰ, ਸਾਰਿਆਂ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਤੱਕ ਦੇ ਧਿਆਨ ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਆਵਾਜ਼ ਦੇ ਵਿੱਚ ਇੱਕ ਕੋਈ ਵੀਡੀਓ ਜਾਂ ਕੋਈ ਇਸ਼ਤਿਹਾਰ ਟਾਈਪ ਚਲਾਇਆ ਜਾ ਰਿਹਾ ਜਿਹੜਾ ਫੇਕ ਹੈ। ਠੀਕ ਹੈ। ਤੇ ਉਹ ਚ ਇਹ ਵੀ ਦਾਅਵਾ ਕੀਤਾ ਜਾਂਦਾ ਕਿ ਉਹ ਗੇਮ ਹੈ ਜਾਂ ਉਹ ਕੋਈ ਮਤਲਬ ਸੋਸ਼ਲ ਪਲੇਟਫਾਰਮ ਤੇ ਕੁਛ ਹੈਗਾ ਕਿ ਮੇਰੀ ਬੇਟੀ ਵੀ ਖੇਡਦੀ ਹੈ ਜੀ, ਉਹਦੇ ਨਾਲ ਪੈਸੇ ਕਮਾਉਂਦੀ ਹੈ ਜੀ, ਉਹ ਫੇਕ ਵੀਡੀਓ ਡੀ ਫੇਕ ਰਾਹੀਂ ਬਣਾਈ ਗਈ ਹੈ ਕਹਿੰਦੇ ਆਵਾਜ਼। ਕਿਸੇ ਦੀ ਵੀ ਨਕਲੀ ਆਵਾਜ਼, ਕਿਸੇ ਦਾ ਵੀ ਚਿਹਰਾ, ਤਸਵੀਰ ਕਿਤੇ ਵੀ ਵਰਤੀ ਜਾ ਸਕਦੀ ਹੈ। ਬਹੁਤ ਖਤਰਨਾਕ ਵਰਤਾਰਾ ਤੇ ਇਹਨੂੰ ਲੈ ਕੇ ਰਾਜਨੀਤਿਕ ਧਿਰਾਂ ਨੂੰ ਜ਼ਿਆਦਾ ਫਿਕਰ ਹੈ। ਜੀ ਰਾਜਨੀਤਿਕ ਧਿਰਾਂ ਦਾ ਫਿਕਰ ਇਹ ਹੈ ਕਿ ਸਾਡੀ ਆਵਾਜ਼ ਚ ਕੁਝ ਵੀ ਚੱਲ ਗਿਆ, ਮੁੜ ਕੇ ਲੋਕਾਂ ਨੇ ਸੱਚ ਮੰਨ ਲੈਣਾ। ਸਾਡੀ ਫੋਟੋ ਕਿਤੇ ਵੀ ਚੱਲ ਗਈ, ਮੁੜ ਕੇ ਲੋਕਾਂ ਨੇ ਸੱਚ ਮੰਨ ਲੈਣੀ ਹੈ। ਇਸ ਲਈ ਬੇਸ਼ੱਕ ਸੰਬੰਧਿਤ ਧਿਰਾਂ, ਆਈਟੀ ਨਾਲ ਸੰਬੰਧਿਤ ਧਿਰਾਂ ਕਹਿ ਰਹੀਆਂ ਨੇ ਕਿ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਆਵੇ ਉਸ ਨੂੰ 3 ਦੌਰ ਦੇ ਵਿੱਚੋਂ ਜ਼ਰੂਰ ਲੰਘਾਓ। ਪਹਿਲਾ ਦੌਰ ਤਾਂ ਹੈਗਾ ਕਿ ਜਿਸ ਦੀ ਵੀ ਆਵਾਜ਼ ਹੈ ਤੁਸੀਂ ਤੁਰੰਤ ਆਡੀਓ ਵੀਡੀਓ ਦੇਖਦੇ ਆ ਇਹ ਨਾ ਮੰਨੋ ਕਿ ਇਹ ਸਹੀ ਹੈ ਜਾਂ ਨਹੀਂ, ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੋ। ਕਹਿੰਦੇ ਉਸ ਵੀਡੀਓ ਨੂੰ 2 ਮਿੰਟ ਜ਼ਰੂਰ ਪੂਰੀ ਕਰੋ ਤੇ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖੋ। ਦੂਸਰਾ ਉਹ ਕਹਿੰਦੇ ਕਿ ਫਿਰ ਤੁਸੀਂ ਇਹ ਵੈਰੀਫਾਈ ਜ਼ਰੂਰ ਕਰੋ ਕਿ ਤੁਹਾਨੂੰ ਕਿੱਥੋਂ ਆ ਰਹੀ ਹੈ। ਫਿਰ ਤੀਸਰਾ ਕਹਿੰਦੇ ਇਹਦਾ ਸੋਰਸ ਜ਼ਰੂਰ ਪਤਾ ਕਰੋ, ਫਿਰ ਅੱਗੇ ਭੇਜਣ ਦੀ ਕੋਸ਼ਿਸ਼ ਕਰੋ। ਜੇ ਬਿਨਾਂ ਸੋਰਸ ਤੋਂ ਹੈ ਫਿਰ ਤੁਸੀਂ ਇਹਨੂੰ ਫੈਲਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤੁਸੀਂ ਵੀ ਫਸ ਸਕਦੇ ਹੋ। ਜੀ। ਤੇ ਇਸ ਨੂੰ ਲੈ ਕੇ ਕੇਂਦਰੀ ਜਿਹੜੇ ਸਾਡੇ ਮੰਤਰੀ ਨੇ ਟੈਕਨੋਲੋਜੀ ਨਾਲ ਸੰਬੰਧਿਤ ਰਾਜੀਵ ਚੰਦਰ ਸ਼ੇਖਰ, ਉਹਨਾਂ ਨੇ ਕਿਹਾ ਕਿ ਅਸੀਂ ਡੀਫੇਕ ਦੇ ਨਾਲ ਨਿਪਟਣ ਦੇ ਲਈ ਬਕਾਇਦਾ 7 ਦਿਨਾਂ ਦੇ ਵਿੱਚ ਸਖਤ ਨਿਯਮ ਲਿਆਉਣ ਜਾ ਰਹੇ ਹਾਂ। ਆਈਟੀ ਦਾ ਸਖਤ ਨਿਯਮ ਹੋਏਗਾ। ਜਿਹੜੀ ਵੀ ਸੋਸ਼ਲ ਪਲੇਟਫਾਰਮ ਜਾਂ ਆਨਲਾਈਨ ਪਲੇਟਫਾਰਮ ਇਸ ਨਿਯਮਾਂ ਦਾ ਪਾਲਣ ਨਹੀਂ ਕਰੇਗਾ ਫਿਰ ਉਹਦੇ ਖਿਲਾਫ ਸਖਤੀ ਵਰਤੀ ਜਾਏਗੀ। ਇਸ ਲਈ ਹਦਾਇਤਾਂ ਕਹਿੰਦੇ ਸਾਰਿਆਂ ਨੂੰ ਭੇਜ ਦਿੱਤੀਆਂ ਗਈਆਂ। ਭਾਰਤ ਤੋਂ ਲੈ ਕੇ ਅਮਰੀਕਾ ਸਣੇ 50 ਦੇਸ਼ ਇਸ ਡੀਫੇਕ ਦੇ ਤੋਂ ਚਿੰਤਤ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਆਪਣੀ ਇਸ ਨੂੰ ਲੈ ਕੇ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਇੰਟਰਨੈਸ਼ਨਲ ਪੱਧਰ ਤੇ ਵੀ ਕੋਈ ਨਿਯਮ ਬਣ ਸਕਦਾ, ਪਰ ਆਪੋ ਆਪਣੇ ਮੁਲਕਾਂ ਦੇ ਵਿੱਚ ਇਸ ਨੂੰ ਬਣਾਉਣ ਦੀ ਤਿਆਰੀ ਹੈ ਤੇ ਭਾਰਤ ਦੇ ਵਿੱਚ ਅਜਿਹਾ ਸਖਤ ਨਿਯਮ 7 ਦਿਨਾਂ ਚ ਆ ਜਾਣਾ ਪਵੇਗਾ। ਜੀ, ਤੁਸੀਂ ਨਾ AI ਦਾ ਜ਼ਿਕਰ ਕੀਤਾ ਸੀਗਾ ਵੈਦੀ, ਤੇ AI ਦੇ ਨਾਲ ਤਾਂ ਜਿਹੜੇ ਗਵਾਉਣ ਵਾਲੇ ਆ ਉਹਨਾਂ ਨੇ ਨਰਿੰਦਰ ਮੋਦੀ ਤੋਂ ਗੀਤ ਵੀ ਗਵਾਤੇ। ਬਿਲਕੁਲ, AI ਇੰਨਾ ਐਡਵਾਂਸ ਹੋ ਗਿਆ। ਤੁਸੀਂ ਤਾਂ ਵੈਸੇ ਉਹ ਰੀਲਾਂ ਰੂਲਾਂ ਬਣਾਉਣ ਦੇ ਚੱਕਰ ਚ ਨਹੀਂ ਗਏ। ਪਿੱਛੇ ਜੇ ਗਾਣਾ ਬੜਾ ਵਾਇਰਲ ਹੋਇਆ ਸੀ, ਚੁੰਨੀ ਮੇਰੀ ਰੰਗ ਦਿਲ ਲਾ ਰਹੀ ਹੈ, ਕਰਨ ਔਜਲੇ ਦਾ, ਉਹ AI ਵਾਲਿਆਂ ਨੇ, ਮਤਲਬ AI ਯੂਜ਼ ਕਰਨ ਵਾਲਿਆਂ ਨੇ, AI ਵਾਲਿਆਂ ਨੇ ਨਹੀਂ, AI ਯੂਜ਼ ਕਰਨ ਵਾਲਿਆਂ ਨੇ ਪ੍ਰਧਾਨ ਮੰਤਰੀ ਤੋਂ ਗਵਾਤਾ। ਇੱਕ ਸ਼ਿਵਮ ਗਿੱਲ ਦਾ ਗਾਣਾ ਹੈ ਕਰੀ ਚੈੱਕ ਨਹੀਂ, ਪਤਾ ਨਹੀਂ ਉਹਦੇ ਅੱਗੇ ਕੀ ਟੱਪਿਆ, ਤੇ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਸੋ ਠੀਕ ਹੈ, ਕ੍ਰੀਏਟੀਵਿਟੀ ਦਾ ਤਾਂ ਕੋਈ ਐਂਡ ਨਹੀਂ ਹੈ, ਕੋਈ ਅੰਤ ਨਹੀਂ ਹੈ, ਪਰ ਇਹਨੂੰ ਕਿਵੇਂ ਵਰਤ ਕੋਈ ਰਿਹਾ, ਕੋਈ ਗਲਤ ਤਰੀਕਾ ਜਾਂ ਕਿਸੇ ਨੂੰ ਕਿਸੇ ਦੀ ਇਮੇਜ ਨੂੰ ਡੈਮੇਜ ਕਰ ਰਿਹਾ, ਕਿਸੇ ਦੀ ਸ਼ਖਸੀਅਤ ਨੂੰ ਨੁਕਸਾਨ ਪਹੁੰਚਾ ਰਿਹਾ, ਤੇ ਇੱਕ ਵੱਖਰੀ ਗੱਲ ਆ। ਮੈਂ ਹੁਣੇ ਜੇ ਤੁਸੀਂ ਗੱਲ ਕਰ ਰਹੇ ਸੀ ਤਾਂ ਇੱਕ ਪਿੱਛੇ ਜੇ ਮੋਏ ਗਾਣਾ ਬੜਾ ਹਿੱਟ ਹੋਇਆ ਸੀ, ਜਿਹੜੇ ਲੋਕ ਇੰਟਰਨੈਟ ਦੇ ਨਾਲ ਜੁੜਿਆ ਉਹਨਾਂ ਨੂੰ, ਉਹ ਵੀ ਮੋਦੀ ਤੋਂ ਗਵਾਤਾ, ਮੈਂ ਚੈੱਕ ਕਰ ਰਿਹਾ ਸੀਗਾ। ਸੋ ਇਹ ਦੇਖੋ ਤੁਸੀਂ, AI ਤਾਂ ਬਹੁਤ ਜ਼ਿਆਦਾ ਵਿਸ਼ਾਲ ਹੈ, ਪਰ ਇਹਦੇ ਜਿਹੜੀਆਂ ਚੀਜ਼ਾਂ ਜਿਵੇਂ ਜਿਵੇਂ ਐਡਵਾਂਸ ਹੁੰਦੀਆਂ ਨੇ ਟੈਕਨੋਲੋਜੀ, ਉਹਦੇ ਜਿਹੜੇ ਲਾਭ ਤੇ ਹਾਨੀਆਂ ਨੇ ਨਾਲੋਂ ਨਾਲ ਚੱਲਦੀਆਂ ਨੇ। ਸ਼ਰਮਾ ਜੀ ਚੱਲਦੇ ਨੇ। ਬਿਲਕੁਲ ਸ਼ਰਮਾ ਜੀ, ਇਹਨਾਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੇ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।